ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਅਤੇ ਨਿਗਾਹ ਮਾਰਦੇ ਹਾਂ ਕੁਛ ਆਲੇ ਦੁਆਲੇ ਦੇ ਉੱਤੇ ਜਿਹੜੀਆਂ ਚੀਜ਼ਾਂ ਚਰਚਿਤ ਨੇ, ਇਸ ਵੇਲੇ ਚਰਚਿਤ ਹੋ ਸਕਦੀਆਂ ਨੇ। ਕੀ ਆਲੇ ਦੁਆਲੇ ਜਿਹੜਾ ਚੱਲ ਰਿਹਾ ਪੰਜਾਬੀਆਂ ਦਾ ਹਾਕੀ ਦੇ ਨਾਲ ਕਿੰਨਾ ਕੁ ਮੋਹ ਹੈ, ਇਹ ਤਾਂ ਦੱਸਣ ਦੀ ਜ਼ਰੂਰਤ ਨਹੀਂ ਗੀ। ਅੱਜ ਵੀ ਹਾਕੀ ਜਿਹੜੀ ਹੈ ਉਹ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਜਿਉਂਦੀ ਹੈ। ਚਾਹੇ ਹਾਕੀ ਦਾ ਹਸ਼ਰ ਪਿਛਲੇ ਸਮੇਂ ਤੋਂ ਮਾੜਾ ਰਿਹਾ, ਉਹਦੇ ਕਈ ਕਾਰਨ ਨੇ। ਆਪਾਂ ਉਹਨਾਂ ਕਾਰਨਾਂ ਦੇ ਵੱਲ ਇਸ ਵੇਲੇ ਨਾ ਜਾਈਏ। ਇੰਨੀ ਤਸੱਲੀ ਵਾਲੀ ਗੱਲ ਆ ਕਿ ਇਸ ਵਾਰੀ ਹਾਕੀ ਦੀ ਜਿਹੜੀ ਟੀਮ ਆ ਉਹ ਅੱਧੀਓਂ ਵੱਧ ਪੰਜਾਬ ਦੇ ਇਹਦੇ ਵਿੱਚ ਗਬਰੇਟ ਸ਼ਾਮਲ ਨੇ। ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਅੱਧਾ ਮੈਚ ਹਾਰ ਗਈ ਸੀ ਅਤੇ ਉਦੋਂ ਬੜਾ ਰੌਲਾ ਰੱਪਾ ਵੀ ਪਿਆ, ਪਰ ਉਦੋਂ ਬਾਅਦ ਲਗਾਤਾਰ ਜਿਹੜੀ ਹਾਕੀ ਟੀਮ ਹੈ ਉਹਨੇ ਜਿੱਤਾਂ ਦਰਜ ਕਰਕੇ 4 ਦਹਾਕਿਆਂ ਤੋਂ ਬਾਅਦ ਭਾਰਤ ਦੀ ਟੀਮ ਸੈਮੀ ਫਾਈਨਲ ਦੇ ਵਿੱਚ ਪਹੁੰਚੀ ਹੈ। ਬੜਾ ਲੰਬਾ ਇੰਤਜ਼ਾਰ ਜਿਹੜਾ ਉਹ ਕਰਨਾ ਪਿਆ। ਜਿਹੜਾ ਕੁਆਟਰ ਫਾਈਨਲ ਦਾ ਮੁਕਾਬਲਾ ਸੀਗਾ, ਗ੍ਰੇਟ ਬ੍ਰਿਟੇਨ ਨੂੰ 3-1 ਦੇ ਨਾਲ ਹਰਾਉਂਦਿਆਂ ਹੋਇਆਂ ਇਹ ਭਾਰਤੀ ਹਾਕੀ ਟੀਮ ਨੇ ਸੈਮੀ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੈ। ਮੰਗਲਵਾਰ ਨੂੰ ਪਹਿਲੇ ਸੈਮੀ ਫਾਈਨਲ ਦੇ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਬੈਲਜੀਅਮ ਦੇ ਨਾਲ ਉਹਦਾ ਮੁਕਾਬਲਾ ਹੋਊਗਾ, ਜਦੋਂ ਕਿ ਦੂਜੇ ਸੈਮੀ ਫਾਈਨਲ ਦੇ ਵਿੱਚ ਆਸਟ੍ਰੇਲੀਆ ਦਾ ਮੁਕਾਬਲਾ ਜਰਮਨੀ ਦੇ ਨਾਲ ਹੋਊਗਾ। ਭਾਰਤ 1972 ਦੀਆਂ ਮਿਊਨਿਖ ਖੇਡਾਂ ਦੇ ਵਿੱਚ ਹਾਕੀ ਮੁਕਾਬਲਿਆਂ ਦੇ ਸੈਮੀ ਫਾਈਨਲ ਦੇ ਵਿੱਚ ਥਾਂ ਬਣਾਉਣ 'ਚ ਸਫਲ ਰਿਹਾ ਸੀ। ਹਾਲਾਂਕਿ ਉਦੋਂ 8 ਵਰ੍ਹਿਆਂ ਬਾਅਦ 1980 ਦੀਆਂ ਮਾਸਕੋ ਖੇਡਾਂ ਦੇ ਦੌਰਾਨ ਭਾਰਤ ਨੇ ਹਾਕੀ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ, ਪਰ ਉਦੋਂ ਮੁਕਾਬਲਿਆਂ ਦੇ ਵਿੱਚ ਸਿਰਫ 6 ਟੀਮਾਂ ਹੋਣ ਕਰਕੇ ਸੈਮੀ ਫਾਈਨਲ ਮੁਕਾਬਲੇ ਨਹੀਂ ਖੇਡੇ ਗਏ ਸੀ। ਰਾਊਂਡ ਰੋਬਿਨ ਆਧਾਰ 'ਤੇ ਸਿਖਰਲੀਆਂ 2 ਟੀਮਾਂ ਦੇ ਵਿਚਾਲੇ ਸੋਨੇ ਦੇ ਤਗਮੇ ਲਈ ਮੁਕਾਬਲੇ ਖੇਡੇ ਗਏ ਸੀਗੇ। ਕੁਆਟਰ ਫਾਈਨਲ ਮੁਕਾਬਲੇ ਦੇ ਦੌਰਾਨ ਦਿਲਪ੍ਰੀਤ ਸਿੰਘ ਨੇ 7ਵੇਂ, ਗੁਰਜੰਟ ਸਿੰਘ ਨੇ 16ਵੇਂ ਅਤੇ ਹਾਰਦਿਕ ਸਿੰਘ ਨੇ 57ਵੇਂ ਮਿੰਟ ਦੇ ਵਿੱਚ ਗੋਲ ਕੀਤਾ। ਦਿਲਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਅੰਮ੍ਰਿਤਸਰ ਦੇ ਮੂਲ ਰੂਪ ਦੇ ਵਿੱਚ ਵਸਨੀਕ ਨੇ ਅਤੇ ਹਾਰਦਿਕ ਸਿੰਘ ਜਲੰਧਰ ਦਾ ਜਿਹੜਾ ਉਹ ਰਹਿਣ ਵਾਲਾ ਹੈ। ਪੰਜਾਬ ਦੇ ਨੇ ਸਾਰੇ, ਔਰ ਇਸ ਕਰਕੇ ਪੰਜਾਬੀਆਂ ਨੂੰ ਦੂਰੀ ਖੁਸ਼ੀ ਆ। ਪਰ ਦੂਜੇ ਪਾਸੇ ਜੇ ਡਿਫੈਂਸ ਦੀ ਗੱਲ ਕਰੀਏ ਤਾਂ ਭਾਰਤੀ ਗੋਲਕੀਪਰ ਸ਼੍ਰੀਜੇਸ਼ ਦਾ ਜਿਹੜਾ ਤਜਰਬਾ ਸੀਗਾ ਅਤੇ ਜਿਹੜਾ ਉਹਦਾ ਹੁਨਰ ਸੀਗਾ, ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਗ੍ਰੇਟ ਬ੍ਰਿਟੇਨ ਦੀ ਟੀਮ ਨੂੰ ਚੌਥੇ ਕੁਆਟਰ ਦੀ ਸ਼ੁਰੂਆਤ ਦੇ ਵਿੱਚ 2 ਪੈਨਲਟੀ ਕਾਰਨਰ ਮਿਲੇ, ਪਰ ਸ਼੍ਰੀਜੇਸ਼ ਭਾਰਤੀ ਗੋਲ ਅੱਗੇ ਢਾਲ ਬਣ ਕੇ ਖੜ੍ਹ ਗਿਆ ਅਤੇ ਉਹਨੇ ਇਹ ਜਿਹੜੇ ਪੈਨਲਟੀ ਕਾਰਨਰ ਸੀਗੇ ਇਹਨਾਂ ਨੂੰ ਗੋਲ ਦੇ ਵਿੱਚ ਤਬਦੀਲ ਨਹੀਂ ਜਿਹੜਾ ਉਹ ਕਰਨ ਦਿੱਤਾ। ਇਸ ਪੱਖੋਂ ਜਿਹੜੀ ਹਾਕੀ ਦੀ ਟੀਮ ਸੀਗੀ ਉਹ ਟੀਮ ਦੇ ਰੂਪ ਦੇ ਵਿੱਚ ਜਿਹੜਾ ਉਹ ਖੇਡੀ, ਜਿਹੜੀ ਕਿ ਅਕਸਰ ਪਿਛਲੇ ਦਹਾਕਿਆਂ ਦੇ ਦੌਰਾਨ ਕਿਤੇ ਨਾ ਕਿਤੇ ਇਹ ਨਜ਼ਰ ਆਉਂਦੀ ਰਹੀ ਆ ਚੀਜ਼, ਖਾਸ ਤੌਰ ਦੇ ਉੱਤੇ ਜਦੋਂ ਤੋਂ ਇਹ ਕਰ ਦਿੱਤਾ ਸੀਗਾ ਕਿ ਰਿਜ਼ਰਵ ਦੇ ਤੌਰ ਦੇ ਉੱਤੇ ਕਿ ਕਿਹੜੇ ਕਿਹੜੇ ਸੂਬਿਆਂ ਤੋਂ ਕਿੰਨੇ ਕਿੰਨੇ ਲੈਣੇ ਨੇ, ਉਦੋਂ ਜਿਹੜੀ ਇਹ ਟੀਮ ਸੀ ਕਿਤੇ ਨਾ ਕਿਤੇ ਹੇਠਾਂ ਜਾਣੀ ਸ਼ੁਰੂ ਹੋਈ। ਪੈਗਸਸ ਜਸੂਸੀ ਕਾਂਡ ਦੇ ਮੌਜੂਦਾ ਜੱਜ ਜਾਂ ਰਿਟਾਇਰਡ ਜੱਜ ਤੋਂ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕਰਨ ਵਾਲੀਆਂ ਅਰਜ਼ੀਆਂ ਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ 5 ਅਗਸਤ ਨੂੰ ਸੁਣਵਾਈ ਕੀਤੀ ਜਾਊਗੀ, ਜਿਹਦੇ ਵਿੱਚ 2 ਸੀਨੀਅਰ ਪੱਤਰਕਾਰਾਂ ਐਨ ਰਾਮ ਅਤੇ ਸ਼ਸ਼ੀ ਕੁਮਾਰ ਦੀਆਂ ਪਟੀਸ਼ਨਾਂ ਵੀ ਸ਼ਾਮਲ ਨੇ। ਸੁਪਰੀਮ ਕੋਰਟ ਦੀ ਜਿਹੜੀ ਵੈਬਸਾਈਟ ਦੇ ਉੱਤੇ ਅਗਲੇ ਹਫ਼ਤੇ ਦੇ ਕੇਸਾਂ ਦੇ ਵਿੱਚ ਅਪਲੋਡ ਕੀਤੀ ਗਈ ਜਿਹੜੀ ਸੂਚੀ ਆ, ਉਹਦੇ ਮੁਤਾਬਕ ਚੀਫ ਜਸਟਿਸ NV ਰਮੰਨਾ ਅਤੇ ਜਸਟਿਸ ਸੂਰਿਆ ਕਾਂਤ 'ਤੇ ਆਧਾਰਿਤ ਬੈਂਚ ਦੇ ਵੱਲੋਂ 3 ਵੱਖੋ ਵੱਖਰੀਆਂ ਪਟੀਸ਼ਨਾਂ 'ਤੇ 5 ਅਗਸਤ ਨੂੰ ਸੁਣਵਾਈ ਕੀਤੀ ਜਾਊਗੀ। ਪੱਤਰਕਾਰਾਂ ਐਨ ਰਾਮ ਅਤੇ ਸ਼ਸ਼ੀ ਕੁਮਾਰ ਦੇ ਵੱਲੋਂ ਦਾਖਲ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਨੇ 30 ਜੁਲਾਈ ਨੂੰ ਕਿਹਾ ਸੀਗਾ ਕਿ ਉਹ ਅਗਲੇ ਹਫ਼ਤੇ ਇਹਨਾਂ ਦੇ ਉੱਤੇ ਸੁਣਵਾਈ ਕਰੂਗੀ। ਪੱਤਰਕਾਰਾਂ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਅਦਾਲਤ ਨੂੰ ਕਿਹਾ ਸੀਗਾ ਕਿ ਜਸੂਸੀ ਕਾਂਡ ਦਾ ਗੰਭੀਰ ਅਸਰ ਹੋਣ ਕਰਕੇ ਅਰਜ਼ੀ 'ਤੇ ਫੌਰੀ ਸੁਣਵਾਈ ਦੀ ਲੋੜ ਹੈ। ਇਸ ਐਪਲੀਕੇਸ਼ਨ ਦੇ ਮੁਤਾਬਕ ਮੁਲਕ 'ਚ ਬੋਲਣ ਦੀ ਆਜ਼ਾਦੀ ਅਤੇ ਅਸਹਿਮਤੀ ਦੇ ਪ੍ਰਗਟਾਵੇ ਨੂੰ ਦਬਾਉਣ ਲਈ ਕਥਿਤ ਤੌਰ ਦੇ ਉੱਤੇ ਜਸੂਸੀ ਦਾ ਸਹਾਰਾ ਜਿਹੜਾ ਉਹ ਲਿਆ ਗਿਆ। ਪਹਾੜੀ ਖੇਤਰਾਂ ਦੇ ਵਿੱਚ ਪਏ ਮੀਂਹ ਦੇ ਪਾਣੀ ਨੇ ਘੱਗਰ ਦਰਿਆ ਦੇ ਵਿੱਚ ਜਿੰਨਾ ਪਾਣੀ ਹੈ ਉਹਨੇ ਫਿਕਰਮੰਦੀ ਜਿਹੜੀ ਉਹ ਵਧਾਈ ਹੈ। ਇਸ ਵੇਲੇ ਮਾਨਸਾ ਡਿਸਟ੍ਰਿਕਟ ਦੇ ਸਰਦੂਲਗੜ੍ਹ ਸ਼ਹਿਰ ਦਾ ਬਾਕੀ ਸੂਬੇ ਦੇ ਨਾਲੋਂ ਸੜਕੀ ਸੰਪਰਕ ਟੁੱਟ ਗਿਆ।
ਸਰਦੂਲਗੜ੍ਹ ਦੇ ਨਾਲ ਖਹਿ ਕੇ ਲੰਘਦਾ ਘੱਗਰ ਦਰਿਆ ਦਾ ਪਾਣੀ ਡਾਫ ਲੱਗਣ ਕਰਕੇ ਪੁਲ ਦੇ ਉੱਪਰੋਂ ਦੀ ਵਹਿਣ ਲੱਗਿਆ। ਔਰ ਡਿਸਟ੍ਰਿਕਟ ਪ੍ਰਸ਼ਾਸਨ ਨੇ ਮਾਨਸਾ ਤੋਂ ਸਰਦੂਲਗੜ੍ਹ ਜਾਣ ਵਾਲੇ ਜਿੰਨੇ ਵੀ ਵਹੀਕਲਸ ਨੇ ਉਹਨਾਂ ਨੂੰ ਇਸ ਦਰਿਆ ਦੇ ਉੱਤੋਂ ਜਿਹੜਾ ਇਸ ਪੁਲ ਦੇ ਉੱਤੋਂ ਲੰਘਣ ਦੀ ਮਨਾਹੀ ਜਿਹੜੀ ਆ ਉਹ ਕਰ ਦਿੱਤੀ ਹੈ। ਬੱਸਾਂ ਦੀਆਂ ਸਵਾਰੀਆਂ ਤੇ ਆਮ ਲੋਕਾਂ ਨੂੰ ਪੁਲ ਦੇ ਉੱਪਰੋਂ ਤੁਰ ਕੇ ਲੰਘਣਾ ਪੈ ਰਿਹਾ। ਮਾਨਸਾ ਤੋਂ ਸਰਸਾ ਤੇ ਸਰਦੂਲਗੜ੍ਹ ਜਾਣ ਵਾਲੇ ਲੋਕਾਂ ਨੂੰ ਹੁਣ ਵਾਇਆ ਰੂੜੀ ਰੰਗਾ ਤੇ ਭਗਵਾਨਪੁਰ ਜਾਣ ਵਾਲਿਆਂ ਨੂੰ ਹੀਂਗਣਾ ਆਲੂਪੁਰ ਤੋਂ ਹੋ ਕੇ ਜਾਣਾ ਪੈ ਰਿਹਾ। ਮਾਲ ਮਹਿਕਮੇ ਦੇ ਅਨੁਸਾਰ ਰਾਤ ਘੱਗਰ ਦਰਿਆ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜੰਗਲੀ ਬੂਟੀ ਆ ਜਾਣ ਕਰਕੇ ਨਵੇਂ ਬਣ ਰਹੇ ਪੁਲ ਦੇ ਪਿੱਲਰਾਂ ਦੀ ਡਾਫ ਕਰਕੇ ਪਾਣੀ ਪੁਲ ਦੇ ਉੱਤੋਂ ਦੀ ਲੰਘਣ ਲੱਗ ਗਿਆ। JCB ਮਸ਼ੀਨਾਂ ਲਾ ਕੇ ਇਹਨੂੰ ਜਿਹੜੀ ਪੁਲ ਦੇ ਹੇਠਾਂ ਫਸੀ ਬੂਟੀ ਹੈ ਉਹਨੂੰ ਕੱਢਣ ਦਾ ਕੰਮ ਤਾਂ ਜਿਹੜਾ ਉਹ ਸ਼ੁਰੂ ਕੀਤਾ ਗਿਆ, ਪਰ ਕੁਝ ਸਮਾਂ ਲੱਗ ਸਕਦਾ ਇਸ ਜਿਹੜਾ ਪਾਣੀ ਨੂੰ ਉਹ ਘਟਣ ਦੇ ਵਾਸਤੇ। ਇਹਦੇ ਨਾਲ ਬਹੁਤ ਸਾਰੇ ਏਰੀਆਜ਼ ਦੇ ਵਿੱਚ ਫਸਲ ਜਿਹੜੀ ਆ ਉਹ ਵੀ ਡੁੱਬਣ ਦੀਆਂ ਖਬਰਾਂ ਆ ਰਹੀਆਂ ਨੇ। ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣੇ ਦੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਆ ਕਿ ਉਹ ਭਾਜਪਾ ਦੀਆਂ ਸਾਜ਼ਿਸ਼ੀ ਚਾਲਾਂ ਦੇ ਜਾਲ ਦੇ ਵਿੱਚ ਨਾ ਫਸਣ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਭਾਜਪਾ ਦੀ ਹਰਿਆਣਾ ਇਕਾਈ ਦੇ ਵੱਲੋਂ ਸੰਭਾਵੀ ਜਿਹੜੀ ਤਿਰੰਗਾ ਯਾਤਰਾ ਹੈ ਉਹ ਮੁੱਖ ਤੌਰ ਦੇ ਉੱਤੇ ਕਿਸਾਨਾਂ ਨੂੰ ਭੜਕਾਉਣ ਤੇ ਉਹਨਾਂ ਨੂੰ ਬਦਨਾਮ ਕਰਨ ਲਈ ਹੈ। ਕਿਸਾਨ ਆਗੂ ਡਾਕਟਰ ਦਰਸ਼ਨਪਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਦੀ ਇਸ ਮਨਘੜਤ ਯੋਜਨਾ ਨੂੰ ਵੇਖਣ ਤੇ ਰਾਸ਼ਟਰੀ ਝੰਡੇ ਦੀ ਆੜ ਦੇ ਵਿੱਚ ਗੰਦੀ ਚਾਲ ਨੂੰ ਕਾਮਯਾਬ ਨਾ ਹੋਣ ਦੇਣ। ਇਹਨਾਂ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਇਹ ਗੱਲ ਕਹੀ ਆ ਕਿ ਇਸ ਯਾਤਰਾ ਦਾ ਕਿਸਾਨ ਕਿਤੇ ਵੀ ਵਿਰੋਧ ਨਾ ਕਰਨ ਤੇ ਕੌਮੀ ਝੰਡੇ ਦੇ ਸਤਿਕਾਰ ਨੂੰ ਯਕੀਨੀ ਬਣਾਉਣ। ਉਂਝ ਮੋਰਚੇ ਨੇ ਸਪਸ਼ਟ ਕੀਤਾ ਕਿ ਭਾਜਪਾ JJP ਤੇ ਉਹਨਾਂ ਦੇ ਨੇਤਾਵਾਂ ਦਾ ਬਾਈਕਾਟ ਤੇ ਕਾਲੇ ਝੰਡਿਆਂ ਰਾਹੀਂ ਵਿਰੋਧ ਦੇ ਹੋਰ ਸਾਰੇ ਪ੍ਰੋਗਰਾਮ ਜਾਰੀ ਰੱਖੇ ਜਾਣ। ਕਿਸਾਨ ਆਗੂ ਜਗਮੋਹਨ ਸਿੰਘ ਨੇ ਇਹ ਗੱਲ ਕਹੀ ਆ ਕਿ ਸੰਸਦ ਦੀ ਕਾਰਵਾਈ ਦੇ ਸਮਾਨਾਂਤਰ ਜੰਤਰ ਮੰਤਰ ਤੇ ਕਿਸਾਨ ਸੰਸਦ ਦੇ ਸੈਸ਼ਨ ਜਾਰੀ ਰਹਿਣਗੇ। ਉਹਨਾਂ ਨੇ ਵੀ ਕਿਹਾ ਕਿ ਜਾਣਕਾਰੀ ਦੇ ਮੁਤਾਬਕ ਸੰਸਦ ਨੇ 107 ਘੰਟਿਆਂ ਦੇ ਵਿੱਚ ਸਿਰਫ 18 ਘੰਟਿਆਂ ਲਈ ਕੰਮ ਕੀਤਾ ਹੈ। ਹਉਮੈਵਾਦੀ ਤੇ ਅਡੰਬਰਾਂ ਵਾਲੀ ਸਰਕਾਰ ਆਪਣੇ ਗੈਰ ਜਮਹੂਰੀ ਕਾਜ ਜਾਰੀ ਰੱਖ ਰਹੀ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰ ਦੀ ਗੱਲ ਨਾ ਸੁਣਨ ਤੇ ਕਰੋੜਾਂ ਰੁਪਏ ਗਵਾਏ ਜਾ ਰਹੇ ਨੇ ਤੇ ਉਹਨਾਂ ਨੂੰ ਮਹੱਤਵਪੂਰਨ ਮਾਮਲੇ ਉਠਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਿਹੜੀ ਉਹ ਜਾ ਰਹੀ। ਇਹ ਐਕਚੁਅਲੀ ਇੱਕ ਕਿਸਮ ਦੇ ਨਾਲ ਜਿਹੜੀ ਹਰਿਆਣੇ ਦੀ ਭਾਜਪਾ ਅਤੇ JJP ਦੇ ਵੱਲੋਂ ਚਾਲ ਚੱਲੀ ਜਾ ਰਹੀ ਹੈ ਕਿ ਉਹ ਕਰੋ ਇੱਕ ਤਿਰੰਗਾ ਯਾਤਰਾ ਕੱਢ ਦਿਓ, ਕਿਸਾਨ ਉਹਦਾ ਵਿਰੋਧ ਕਰਨਗੇ ਤੇ ਪੂਰੇ ਮੁਲਕ ਭਰ ਦੇ ਵਿੱਚ ਕਿਸਾਨਾਂ ਨੂੰ ਬਦਨਾਮ ਕੀਤਾ ਜਾਊਗਾ। ਕਿਆ ਦੇਖੋ ਜੀ, ਇਹ ਤਾਂ ਤਿਰੰਗੇ ਦੇ ਵੀ ਵਿਰੋਧੀ ਨੇ, ਇਸੇ ਕਰਕੇ ਇਹਦਾ ਵਿਰੋਧ ਕਰ ਰਹੇ ਆ। ਕਿਸਾਨਾਂ ਦੇ ਵੱਲੋਂ ਜਿਹੜਾ ਇਹਦਾ ਵਿਰੋਧ ਨਾ ਕਰਨ ਵਾਲੇ ਮਾਮਲੇ ਦਾ ਜਿਹੜਾ ਸੱਦਾ ਦੇ ਕੇ ਇੱਕ ਕਿਸਮ ਦੇ ਨਾਲ ਸਰਕਾਰ ਦੀ ਜਿਹੜੀ ਚਾਲ ਹੈ ਉਹਨੂੰ ਖੁੰਡਿਆਂ ਕਰਨ ਦਾ ਯਤਨ ਜਿਹੜਾ ਉਹ ਕੀਤਾ ਗਿਆ। ਜੇ ਕਿਸਾਨ ਇਹ ਐਲਾਨ ਕਰ ਦਿੰਦੇ ਆ, ਉਹਨਾਂ ਨੇ ਕਰ ਦੇਣਾ ਸੰਯੁਕਤ ਕਿਸਾਨ ਮੋਰਚੇ ਦੇ ਕਹਿਣ ਦੇ ਉੱਤੇ, ਤਾਂ ਤੁਸੀਂ ਦੇਖਣਾ ਇਹ ਤਿਰੰਗਾ ਯਾਤਰਾ ਵੀ ਜਿਹੜੀ ਉਹ ਆਪਣੇ ਆਪ ਹੀ ਸਮਾਪਤ ਹੋਣੀ। ਫਿਰ ਉਹਨਾਂ ਨੇ ਕੱਢਣੀ ਨਹੀਂ, ਇਸ ਕਰਕੇ ਨਹੀਂ ਕੱਢਣੀ ਕਿ ਜੇ ਉਹਦਾ ਵਿਰੋਧ ਨਹੀਂ ਹੋਣਾ ਤਾਂ ਫਿਰ ਕੱਢਣ ਦਾ ਕੀ ਫਾਇਦਾ। ਇਹ ਤਾਂ ਇੱਕ ਚਾਲਾਂ ਜਿਹੜੀਆਂ ਉਹ ਚੱਲੀਆਂ ਜਾ ਰਹੀਆਂ ਨੇ ਤਾਂ ਕਿ ਭੇੜ ਜਿਹੜਾ ਉਹ ਕਰਵਾਇਆ ਜਾ ਸਕੇ ਕਿਸਾਨਾਂ ਦਾ ਤੇ ਆਮ ਲੋਕਾਂ ਦਾ। ਉੱਥੇ ਕਾਲਾਂਵਾਲੀ ਦੇ ਨੇੜੇ ਪਿੰਡ ਦਾਦੂ ਦੇ ਵਿੱਚ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਤੇ ਭਾਜਪਾ ਆਗੂ ਵਿਜੇ ਸੰਪਲਾ ਦੇ ਆਉਣ ਦੇ ਉੱਤੇ ਕਿਸਾਨਾਂ ਦੇ ਵੱਲੋਂ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਕਾਲਾਂਵਾਲੀ ਪੁਲਿਸ ਨੇ 21 ਨਾਮਜ਼ਦ ਤੇ 700 ਹੋਰ ਕਿਸਾਨਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ। ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਕਿ ਅਜੇ ਤੱਕ ਕਿਸੇ ਕਿਸਾਨ ਦੀ ਗ੍ਰਿਫਤਾਰੀ ਨਹੀਂ ਹੋਈ। ਦੂਜੇ ਪਾਸੇ ਦਾਦੂ ਦੇ ਵਸਨੀਕਾਂ ਨੇ ਇਕੱਠ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਇਹਦੇ ਵਿੱਚ ਇਕੱਠ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦਾ ਇਹ ਬਾਈਕਾਟ ਜਿਹੜਾ ਉਹ ਕੀਤਾ ਗਿਆ। ਪਿੰਡ ਵਾਸੀਆਂ ਦੇ ਵੱਲੋਂ ਇਹ ਕਿਹਾ ਗਿਆ ਕਿ ਪਿੰਡ ਦਾ ਜਿਹੜਾ ਵੀ ਬੰਦਾ ਦਾਦੂਵਾਲ ਨਾਲ ਸੰਬੰਧ ਰੱਖੂਗਾ ਉਹਦਾ ਵੀ ਬਾਈਕਾਟ ਕੀਤਾ ਜਾਊਗਾ। ਦਾਦੂਵਾਲ ਨੇ ਅਜੇ ਇਹਦੇ ਉੱਤੇ ਕੋਈ ਜਿਹੜਾ ਪ੍ਰਤੀਕਰਮ ਨਹੀਂ ਦਿੱਤਾ। ਬਲਜੀਤ ਸਿੰਘ ਦਾਦੂਵਾਲ ਕਿਤੇ ਨਾ ਕਿਤੇ ਇਸ ਮਾਮਲੇ 'ਚ ਆਪਣੀ ਲੀਡਰਸ਼ਿਪ ਚਮਕਾਉਣ ਦੇ ਚੱਕਰਾਂ 'ਚ ਹੈ। ਪਹਿਲਾਂ ਵੀ ਦਾਦੂਵਾਲ ਨੇ ਇੱਕ ਵਾਰੀ ਗੱਲ ਆਖੀ ਸੀਗੀ ਕਿ ਜੇ ਲੋੜ ਆਏ ਤੇ ਉਹ
ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਵਿਚੋਲਗਿਰੀ ਕਰਨ ਨੂੰ ਤਿਆਰ ਹੈ, ਕਿਉਂਕਿ ਵਿਚੋਲਗਿਰੀ ਦਾ ਤਜਰਬਾ ਵਾਵਾ ਦਾਦੂਵਾਲ ਕੋਲੇ। ਇੱਥੇ ਬਰਗਾੜੀ ਦੇ ਵਿੱਚ ਲੱਗਿਆ ਮੋਰਚਾ ਕਿਵੇਂ ਸੰਭਾਲਿਆ, ਕਿੰਨਾ ਪੈਸਾ ਉੱਤੇ ਇਕੱਠਾ ਹੋਇਆ, ਅੱਜ ਤੱਕ ਇਹਨਾਂ ਲੋਕਾਂ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ। ਹੁਣ ਇਸ ਮਾਮਲੇ ਦੇ ਉੱਤੇ ਆਪਣੀ ਲੀਡਰਸ਼ਿਪ ਚਮਕਾਉਣ ਦੇ ਚੱਕਰਾਂ 'ਚ ਹੈ। ਉਧਰ ਗਿੱਦੜਬਾਹਾ ਤੋਂ MLA ਰਾਜਾ ਵੜਿੰਗ ਦਾ ਵੀ ਵਿਰੋਧ ਜਿਹੜਾ ਉਹ ਹੋਇਆ। ਰਾਜਾ ਵੜਿੰਗ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਕਾਂਗਰਸੀ ਆਗੂ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇੱਥੇ ਪਾਰਕ ਦਾ ਉਦਘਾਟਨ ਕਰਨ ਆ ਰਹੇ ਹਲਕਾ ਵਿਧਾਇਕ ਦੀ ਆਮਦ ਦੀ ਸੂਹ ਮਿਲਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਵਰਕਰ ਸੀ ਉਹ ਪਾਰਕ ਦੇ ਨੇੜੇ ਇਕੱਠੇ ਹੋਣੇ ਸ਼ੁਰੂ ਹੋ ਗਏ। ਕਿਸਾਨਾਂ ਨੇ ਕਾਲੇ ਝੰਡੇ ਲੈ ਕੇ ਵਿਧਾਇਕ ਰਾਜਾ ਵੜਿੰਗ ਦੇ ਖਿਲਾਫ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਰਾਜਾ ਵੜਿੰਗ ਦੇ ਘਿਰਾਓ ਲਈ ਜਦੋਂ ਅੱਗੇ ਵਧੇ ਤਾਂ ਜਿਹੜੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪ੍ਰੋਗਰਾਮ ਵਾਲੀ ਜਗ੍ਹਾ ਤੋਂ 500 ਮੀਟਰ ਦੀ ਦੂਰੀ ਦੇ ਉੱਤੇ ਰੋਕ ਲਿਆ। ਕਿਸਾਨਾਂ ਨੇ ਉੱਥੇ ਖੜ ਕੇ ਵਿਧਾਇਕ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਔਰ ਕਿਸਾਨ ਆਗੂਆਂ ਦਾ ਰੋਸ ਸੀਗਾ ਕਿ ਕਿਸੇ ਵੀ ਸਿਆਸੀ ਆਗੂ ਨੇ ਉਹਦੇ ਹੱਕਾਂ ਦੇ ਵਾਸਤੇ ਆਵਾਜ਼ ਨਹੀਂ ਜਿਹੜੀ ਉਹ ਉਠਾਈ। ਉਧਰ ਰਾਜਾ ਵੜਿੰਗ ਨੇ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ, ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਕਿਸਾਨ ਆਗੂਆਂ ਨੇ ਵੀ ਕਿਹਾ ਕਿ ਕਾਂਗਰਸ ਨੇ ਘਰ ਘਰ ਰੁਜ਼ਗਾਰ ਦੇਣ ਲਈ ਤੇ ਬੇਰੁਜ਼ਗਾਰ ਭੱਤਾ ਦੇਣ ਵਾਸਤੇ ਕਈ ਵਾਅਦੇ ਕੀਤੇ ਪਰ ਕੋਈ ਵਾਅਦਾ ਵਫਾ ਨਹੀਂ ਹੋਇਆ। ਰਾਜਾ ਵੜਿੰਗ ਨੇ ਕਿਹਾ ਕਿ ਕਿਸਾਨਾਂ ਲਈ ਕਾਂਗਰਸ ਸਰਕਾਰ MSP ਲੈ ਕੇ ਆਈ। ਕਾਂਗਰਸ ਨੇ ਕੇਂਦਰੀ ਬਿੱਲਾਂ ਦੇ ਵਿਰੋਧ ਦੇ ਵਿੱਚ ਵਿਧਾਨ ਸਭਾ 'ਚ ਖੇਤੀ ਕਾਨੂੰਨ ਰੱਦ ਕਰਨ ਲਈ ਕਾਨੂੰਨ ਜਿਹੜੇ ਉਹ ਬਣਾਏ। ਇਹ ਵੀ ਕਿਹਾ ਕਿ ਕਾਂਗਰਸ ਜਿਹੜੀ ਆ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਆ, ਪਰ ਕਿਸਾਨਾਂ ਦਾ ਰੋਹ ਜਿਹੜਾ ਸੀ ਉਹ ਠੰਡਾ ਨਹੀਂ ਹੋਇਆ। ਉਧਰ ਇੱਕ ਨਵਾਂ ਵਿਵਾਦ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਛਿੜ ਗਿਆ। ਖੇਡ ਮੰਤਰੀ ਵੱਖੋ ਵੱਖਰੀਆਂ ਖੇਡਾਂ ਖੇਡਦੇ ਰਹਿੰਦੇ ਆ। ਖੇਡ ਮੰਤਰੀ ਅਜੇ ਇਸ ਵਿਵਾਦ ਦੇ ਵਿੱਚ ਉਲਝੇ ਹੋਏ ਆ ਕਿ ਉਹਨਾਂ ਨੇ ਆਪਣੀ ਜ਼ਮੀਨ ਦਾ ਦੋਹਰੀ ਵਾਰੀ ਮੁਆਵਜ਼ਾ ਕਿਵੇਂ ਲੈ ਲਿਆ, ਜਿਹੜੀ ਕਿ ਜ਼ਮੀਨ ਸੜਕ ਬਣਾਉਣ ਦੇ ਵਾਸਤੇ ਅਕਵਾਇਰ ਹੋਈ ਸੀ ਦਹਾਕਿਆਂ ਪਹਿਲਾਂ। ਪੈਸਾ ਉਦੋਂ ਵੀ ਮਿਲ ਗਿਆ ਸੀ, ਹੁਣ ਦੁਬਾਰਾ ਤੋਂ ਪੈਸੇ ਜਿਹੜੇ ਜੀ ਉਹ ਲੈ ਲਏ। ਨਵਾਂ ਵਿਵਾਦ ਇਹ ਆ ਕਿ ਉਹਦੇ ਪਿੰਡ ਮੋਹਣ ਕੇ ਉਤਾੜ ਦੇ ਵਿੱਚ ਸ਼ਹੀਦ ਊਧਮ ਸਿੰਘ ਹੋਰਾਂ ਦਾ ਬੁੱਤ ਲਾਇਆ ਗਿਆ। ਇਹ ਬੁੱਤ ਇਸ ਕਰਕੇ ਵਿਵਾਦਾਂ ਦੇ ਘੇਰੇ ਦੇ ਵਿੱਚ ਘਿਰ ਗਿਆ ਕਿ ਜਿਹੜਾ ਥੱਲੇ ਨੀਂਹ ਪੱਥਰ ਲਾਇਆ ਸੀਗਾ ਉਹਦੇ ਉੱਤੇ ਲਿਖਣਾ ਤਾਂ ਇਹਨਾਂ ਨੇ ਸੀਗਾ ਰਾਮ ਮੁਹੰਮਦ ਸਿੰਘ ਆਜ਼ਾਦ। ਉਹਦੇ ਤਾਂ ਮੁਹੰਮਦ ਸਿੰਘ ਆਜ਼ਾਦ ਹੈ, ਪਰ ਪਿਛਲੇ ਕੁਝ ਸਮੇਂ ਤੋਂ ਰਾਮ ਮੁਹੰਮਦ ਸਿੰਘ ਆਜ਼ਾਦ ਲਿਖਣ ਲੱਗੀ ਨੇ। ਖੈਰ, ਰਾਮ ਮੁਹੰਮਦ ਸਿੰਘ ਆਜ਼ਾਦ ਦੀ ਜਗ੍ਹਾ ਦੇ ਉੱਤੇ ਰਾਮ ਰਹੀਮ ਸਿੰਘ ਲਿਖਤਾ। ਲਿਖਿਆ ਵੀ ਗਿਆ, ਲੱਗ ਵੀ ਗਿਆ, ਉਦਘਾਟਨ ਵੀ ਹੋ ਗਿਆ। ਔਰ ਇਹਦਾ ਜਦੋਂ ਉਦਘਾਟਨ ਵੀ ਹੋ ਗਿਆ ਕਿਸੇ ਨੇ ਪੜ੍ਹਿਆ ਹੀ ਨਾ, ਕਿਉਂਕਿ ਨੇਤਾ ਤਾਂ ਪੜ੍ਹਦੇ ਨੇ ਕਿ ਉਹਦਾ ਨਾਮ ਕਿੱਥੇ ਲਿਖਿਆ ਹੈ। ਉਹਦਾ ਨਾਮ ਉੱਪਰ ਹੈ, ਥੱਲੇ ਆ, ਵਿਚਾਲੇ ਆ, ਕਿੱਥੇ ਆ, ਕਿੱਡਾ ਮੋਟਾ ਉਹਦਾ ਨਾਮ ਜਿਹੜਾ ਲਿਖਿਆ। ਉਹ ਇਸ ਚੀਜ਼ ਦੇ ਵਾਸਤੇ ਥੋੜ੍ਹੀ ਪੜ੍ਹਦੇ ਆ ਕਿ ਸ਼ਹੀਦ ਦਾ ਨਾਮ ਜਾਂ ਜਿਹੜਾ ਬੁੱਤ ਲਾਇਆ ਜਾਣਾ ਉਹਦਾ ਨਾਮ ਜਿਹੜਾ ਉਹ ਕਿੱਥੇ ਲਿਖਿਆ ਹੋਇਆ ਔਰ ਸਹੀ ਵੀ ਹੈ ਜਾਂ ਨਹੀਂ। ਉਧਰ ਜਿਹੜੇ ਨੌਜਵਾਨ ਭਾਰਤ ਸਭਾ ਫਰੀਦਕੋਟ ਤੇ ਫਿਰੋਜ਼ਪੁਰ ਦੇ ਆਗੂਆਂ ਨੇ ਉੱਥੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਜਿਹੜਾ ਲਾਇਆ ਔਰ ਇਹ ਦੋਸ਼ ਲਾਇਆ ਕਿ ਪੰਜਾਬ ਕੈਬਨਿਟ ਦੇ ਮੰਤਰੀ ਨੇ ਜਾਣਬੁੱਝ ਕੇ ਸ਼ਹੀਦ ਊਧਮ ਸਿੰਘ ਦਾ ਉਹਦੇ ਸ਼ਹੀਦੀ ਦਿਵਸ ਦੇ ਉੱਤੇ ਅਪਮਾਨ ਕੀਤਾ। ਹੁਣ ਖੇਡ ਮੰਤਰੀ ਜਿਹੜਾ ਜੀ ਉਹ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਰਿਹਾ। ਟਿੱਪਣੀ ਕਰਨੀ ਕੀ ਹੈ? ਕੁਝ ਤਾਂ ਕਿਸੇ ਜਗ੍ਹਾ ਤਾਂ ਕੀਤਾ ਹੋਵੇ ਨਾ, ਉਹ ਤਾਂ ਕਿਸੇ ਨੂੰ ਪੜ੍ਹਾਇਆ ਹੋਵੇ, ਜਾਂ ਫਿਰ ਇਹ ਆ ਕਿ ਵੋਟ ਬੈਂਕ ਦੀ ਖਾਤਰ ਜਾਣਬੁੱਝ ਕੇ ਇਹ ਕਰ ਲਿਆ। ਉਹਨਾਂ ਨੂੰ ਦੱਸਣ ਦੇ ਵਾਸਤੇ ਦੇਖੋ ਜੀ ਮੈਂ ਤਾਂ ਨਾਂ ਲਿਖਾਤਾ ਸੀ ਤੁਹਾਡੇ ਪਿਤਾ ਜੀ ਦਾ, ਮੁੜ ਕੇ ਰੌਲਾ ਜਿਹੜਾ ਜੀ ਉਹ ਪੈ ਗਿਆ। ਨਾਂ ਦੇਖਿਆ ਜਾਂਦਾ ਤੇ ਇਹਦਾ ਮਤਲਬ ਇਹ ਸੀਗਾ ਕਿ ਉਹ ਪੱਕਾ ਲੱਗਾ ਰਹਿਣਾ ਸੀਗਾ ਉੱਥੇ ਉਸ ਜਗ੍ਹਾ ਦੇ ਉੱਤੇ। ਪੰਜਾਬ ਲੁੱਟ ਕਿਵੇਂ ਹੋ ਰਿਹਾ ਇਹਦਾ ਅਕਸਰ ਚਰਚਾ ਜਿਹੜਾ ਉਹ ਚੱਲਦਾ ਰਹਿੰਦਾ। ਪੰਜਾਬ ਨੂੰ ਸਿਆਸਤਦਾਨ ਚਰੂੰਡ ਕਿਵੇਂ ਰਹੇ ਆ, ਇਹ ਵੀ ਗੱਲ ਜਿਹੜੀ ਉਹ ਅਕਸਰ ਚੱਲਦੀ ਰਹਿੰਦੀ ਹੈ। RTI ਦੇ ਤਹਿਤ ਪੰਜਾਬ ਵਿਧਾਨ ਸਭਾ ਤੋਂ ਜਿਹੜੀ ਜਾਣਕਾਰੀ ਮਿਲੀ ਆ ਉਹਦੇ ਮੁਤਾਬਕ ਪੰਜਾਬ ਦੇ ਸਿਰਫ 3 ਵਿਧਾਇਕ ਨੇ ਜਿਹੜੇ ਕਿ ਇਨਕਮ ਟੈਕਸ ਪੱਲਿਓਂ ਭਰਦੇ ਆ। ਇਹਦੇ ਵਿੱਚ ਕੁਲਜੀਤ ਸਿੰਘ ਨਾਗਰਾ ਨੇ, ਸਿਮਰਨਜੀਤ ਸਿੰਘ ਬੈਂਸ ਨੇ ਤੇ ਬਲਵਿੰਦਰ ਸਿੰਘ ਬੈਂਸ ਨੇ। ਇਹ 3 ਵਿਧਾਇਕ ਨੇ ਜਿਨ੍ਹਾਂ ਨੇ ਇਨਕਮ ਟੈਕਸ ਆਪਣੀ ਤਨਖਾਹ ਦੇ ਵਿੱਚੋਂ ਅਦਾ ਕੀਤਾ। ਬਲਕਿ 93 ਜਿਹੜੇ ਵਿਧਾਇਕ ਨੇ ਉਹਨਾਂ ਦਾ ਇਨਕਮ ਟੈਕਸ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ, ਜਿਹਦੇ 'ਚ ਗਰੀਬੜੇ ਜੇ 5 ਵਾਰੀ ਰਹਿ ਚੁੱਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਨਵਜੋਤ ਸਿੰਘ ਸਿੱਧੂ ਦੇ ਨਾਮ ਵੀ ਜਿਹੜੇ ਉਹ ਸ਼ਾਮਲ ਨੇ। ਪੰਜਾਬ ਸਰਕਾਰ ਦੇ ਵੱਲੋਂ ਇਹਨਾਂ 93 ਵਿਧਾਇਕਾਂ ਦੇ 17-18 ਦੇ ਵਿੱਚ 82,77,506 ਰੁਪਈਏ
18-19 ਦੇ ਵਿੱਚ 65,95,264 ਰੁਪਈਏ, 19-20 ਦੇ ਵਿੱਚ 64,93,652 ਰੁਪਈਏ, 20-21 ਦੇ ਵਿੱਚ 62,54,992 52 ਰੁਪਈਏ ਇਨਕਮ ਟੈਕਸ ਦੇ ਵਜੋਂ ਅਦਾ ਕੀਤੇ ਗਏ। ਪੰਜਾਬ ਸਰਕਾਰ ਦੇ ਵੱਲੋਂ ਜਿਹੜੇ 93 ਵਿਧਾਇਕ ਨੇ ਜਿਨ੍ਹਾਂ ਦਾ ਇਨਕਮ ਟੈਕਸ ਅਦਾ ਕੀਤਾ ਜਾਂਦਾ, ਉਹਦੇ ਵਿੱਚ ਬਿਨਾਂ ਸ਼ੱਕ ਦੇ ਸੱਤਾਧਾਰੀ ਧਿਰ ਦੇ ਕਾਂਗਰਸ ਦੇ ਇੱਕ ਵਿਧਾਇਕ ਨੂੰ ਛੱਡ ਕੇ ਬਾਕੀ ਸਾਰੇ ਵਿਧਾਇਕ ਸ਼ਾਮਲ ਨੇ। ਅਕਾਲੀ ਦਲ ਦੇ ਜਿੰਨੇ ਵਿਧਾਇਕ ਨੇ ਸਾਰਿਆਂ ਦਾ ਟੈਕਸ ਜਿਹੜਾ ਉਹ ਅਦਾ ਕੀਤਾ ਜਾਂਦਾ ਇਨਕਮ ਟੈਕਸ ਸਰਕਾਰ ਦੇ ਵੱਲੋਂ। ਤੇ ਸਿਆਸਤ ਦੇ ਵਿੱਚ ਨਵੀਆਂ ਪਿਰਤਾਂ ਪਾਉਣ ਦੀ ਗੱਲ ਕਰਨ ਵਾਲੇ ਜਾਂ ਇਹ ਕਹਿਣ ਵਾਲੇ ਕਿ ਅਸੀਂ ਵੱਖਰੀ ਕਿਸਮ ਦੀ ਸਿਆਸਤ ਕਰਦੇ ਹਾਂ, ਆਮ ਆਦਮੀ ਪਾਰਟੀ, ਉਹਦੇ ਜਿੰਨੇ ਵਿਧਾਇਕ ਨੇ, ਅਮਨ ਅਰੋੜਾ ਹੈ, ਅਮਰਜੀਤ ਸੰਦੋਆ ਹੈ, ਜਿੰਨੇ ਵੀ ਨੇ ਉਹਦੇ ਵਿਧਾਇਕ, ਸਾਰਿਆਂ ਦਾ ਟੈਕਸ ਜਿਹੜਾ ਉਹ ਅਦਾ ਕੀਤਾ ਜਾਂਦਾ ਸਰਕਾਰ ਦੇ ਵੱਲੋਂ। ਇੱਕ ਸਿੰਗਲ ਵੀ ਬੰਦਾ ਇਹਨਾਂ ਦੇ ਵਿੱਚੋਂ ਜਾਂ ਵਿਧਾਇਕ ਇਹਨਾਂ ਦੇ ਵਿੱਚੋਂ ਹੈ ਨਹੀਂ ਗਾ ਜਿਹਨੇ ਕਿ ਇਹ ਇਨਕਮ ਟੈਕਸ ਅਦਾ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਅਸੀਂ ਭਾਈ ਵੱਖਰੀ ਕਿਸਮ ਦੀ ਜਿਹੜੀ ਸਿਆਸਤ ਕਰਦੇ ਹਾਂ। ਤੁਸੀਂ ਕੀ ਆਸ ਕਿਸੇ ਤੋਂ ਕਰ ਸਕਦੇ ਹੋ ਕਿ ਇਹ ਚਰੁੰਡਣ ਵਾਲੇ ਲੋਕ ਜਿਹੜੇ ਨੇ ਕੌਣ ਇਹਨਾਂ ਦੇ ਵਿੱਚੋਂ ਘੱਟ ਹੈ, ਜਿਹਨੂੰ ਸਿਰਫ ਇਹ ਕਹਿ ਲਓ ਕਿ ਇਹਨਾਂ ਦੇ ਵਿੱਚੋਂ ਇਮਾਨਦਾਰ ਉਹ ਹੈ ਜਿਹਨੂੰ ਬੇਈਮਾਨੀ ਕਰਨ ਦਾ ਮੌਕਾ ਨਹੀਂ ਮਿਲਿਆ, ਜਿਹਦਾ ਜਿੱਥੇ ਦਾ ਲੱਗਦਾ ਉਹ ਉੱਥੇ ਉਹਨਾਂ ਦਾ ਲਾ ਲੈਣਾ ਚਾਹੁੰਦਾ। ਇਹਨਾਂ ਦਿਨਾਂ ਦੇ ਵਿੱਚ ਜਿਹੜੀ ਸ੍ਰੀ ਗੁਰੂ ਰਾਮਦਾਸ ਸਰਾਂ ਹੈ ਉਹਨੂੰ ਢਾਹ ਕੇ ਦੁਬਾਰਾ ਬਣਾਉਣ ਦਾ ਮਸਲਾ ਜਿਹੜਾ ਉਹ ਭਖ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਦਭਾਵਨਾ ਸਿੱਖ ਸਦਭਾਵਨਾ ਦਲ ਨੇ ਪੰਥਕ ਇਕੱਠ ਕਰਕੇ ਗੁਰੂ ਰਾਮਦਾਸ ਸਰਾਂ ਨੂੰ ਇਹਦੀ ਕੰਸਟਰਕਸ਼ਨ ਕਰਨ ਵਾਲਾ ਮਤਾ ਰੱਦ ਕਰਨ ਤੇ ਪ੍ਰਸ਼ਾਸਨ ਨੂੰ ਅਕਾਲ ਤਖਤ ਤੇ ਸੈਕਟਰੀਏਟ ਨੇੜੇ ਚੱਲ ਰਹੀ ਖੁਦਾਈ ਦਾ ਕੰਮ ਬੰਦ ਕਰਵਾਉਣ ਦੀ ਅਪੀਲ ਕੀਤੀ ਹੈ। ਬਲਦੇਵ ਸਿੰਘ ਵਡਾਲਾ ਨੇ ਇਹ ਗੱਲ ਜਿਹੜੀ ਆਖੀ ਹੈ ਕਿ ਜੇ ਖੁਦਾਈ ਦਾ ਕੰਮ ਬੰਦ ਨਾ ਕੀਤਾ ਗਿਆ ਤਾਂ ਜਥੇਬੰਦੀ ਦੇ ਕਾਰਕੁਨ 4 ਅਗਸਤ ਨੂੰ ਇਹ ਕੰਮ ਬੰਦ ਕਰਵਾਉਣਗੇ। ਲਾਪਤਾ 328 ਪਾਵਨ ਸਰੂਪਾਂ ਦੇ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਸੰਬੰਧੀ ਸਿੱਖ ਸਦਭਾਵਨਾ ਦਲ ਦੇ ਵੱਲੋਂ ਵਿਰਾਸਤੀ ਮਾਰਗ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੇੜੇ ਲਾਏ ਗਏ ਧਰਨੇ ਵਾਲੀ ਜਗ੍ਹਾ ਦੇ ਉੱਤੇ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਦੇ ਵਿੱਚ ਇਹ ਇਕੱਤਰਤਾ ਕੀਤੀ ਗਈ। ਮਤਾ ਪਾਸ ਕਰਦਿਆਂ ਇਹ ਗੱਲ ਆਖੀ ਗਈ ਕਿ ਸ਼੍ਰੋਮਣੀ ਕਮੇਟੀ ਨੂੰ ਗੁਰੂ ਰਾਮਦਾਸ ਸਰਾਂ ਢਾਉਣ ਦੀ ਯੋਜਨਾ ਰੱਦ ਕਰਕੇ ਇਹਦੀ ਮੁਰੰਮਤ ਕਿਸੇ ਯੋਗ ਵਿਅਕਤੀ ਦੇ ਕੋਲੋਂ ਕਰਾਉਣ ਦੀ ਅਪੀਲ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਉਹ ਅਜਿਹਾ ਕਰਨ ਦੇ ਵਿੱਚ ਅਸਮਰੱਥ ਨੇ ਤਾਂ ਇਹ ਸੇਵਾ ਸਿੱਖ ਸਦਭਾਵਨਾ ਦਲ ਨੂੰ ਸੌਂਪ ਦਿੱਤੀ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ 100 ਸਾਲ ਤੋਂ ਪੁਰਾਣੀ ਤੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ ਨਿਸ਼ਾਨੀ ਵਾਲੀ ਕਿਸੇ ਵੀ ਇਮਾਰਤ ਨੂੰ ਉਹ ਢਾਉਣ ਨਹੀਂ ਦੇਣਗੇ। ਉਹਨਾਂ ਨੇ ਪ੍ਰਸ਼ਾਸਨ ਨੂੰ ਖੁਦਾਈ ਵਾਲੀ ਥਾਂ ਦੇ ਉੱਤੇ ਚੱਲ ਰਿਹਾ ਕੰਮ ਤੁਰੰਤ ਰੋਕਣ ਦੀ ਅਪੀਲ ਜਿਹੜੀ ਉਹ ਕੀਤੀ। ਬਲਦੇਵ ਸਿੰਘ ਵਡਾਲਾ ਨੇ ਸਿੱਖ ਸੰਗਤ ਨੂੰ ਕਾਰ ਸੇਵਾ ਦੇ ਨਾਂ ਦੇ ਉੱਤੇ ਇਤਿਹਾਸਕ ਇਮਾਰਤਾਂ ਦਾ ਘਾਣ ਕਰਨ ਵਾਲਿਆਂ ਨੂੰ ਦਸਵੰਧ ਦੇਣਾ ਬੰਦ ਕਰਨ ਤੇ ਗੁਰੂ ਘਰਾਂ ਦੇ ਵਿੱਚ ਇਹਨਾਂ ਦੇ ਵੱਲੋਂ ਮਾਈਕ ਸੰਬੰਧੀ ਰੱਖੀਆਂ ਟੋਕਰੀਆਂ ਚੁਕਵਾਉਣ ਦੀ ਅਪੀਲ ਜਿਹੜੀ ਉਹ ਕੀਤੀ। ਉਹਨਾਂ ਨੇ ਜਗਤਾਰ ਸਿੰਘ ਕਾਰ ਸੇਵਾ ਵਾਲੇ ਤੇ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਦਾ ਬਾਈਕਾਟ ਕਰਨ ਦਾ ਸੱਦਾ ਵੀ ਜਿਹੜਾ ਉਹ ਦਿੱਤਾ। ਇਹ ਸੱਦਾ ਕਿੰਨਾ ਕੁ ਸਫਲ ਹੁੰਦਾ ਇਹ ਨਹੀਂ ਪਤਾ, ਪਰ ਇਹਨਾਂ ਜ਼ਰੂਰ ਆ ਕਿ ਅੱਜ ਮੈਂ ਪਹਿਲਾਂ ਵੀ ਇੱਕ ਦਿਨ ਗੱਲ ਜਿਹੜੀ ਉਹ ਕੀਤੀ ਸੀ ਕਿ ਅੱਜ ਸਿੱਖ ਭਾਈਚਾਰੇ ਨੂੰ ਇਸ ਮਾਮਲੇ ਦੇ ਉੱਤੇ ਅਜੇ ਵੀ ਡਟਣ ਦੀ ਲੋੜ ਹੈ ਕਿ ਜਿੰਨੀਆਂ ਕੁਝ ਪੁਰਾਤਨ ਇਮਾਰਤਾਂ ਰਹਿ ਗਈਆਂ ਨੇ ਕਾਰ ਸੇਵਾ ਵਾਲਿਆਂ ਦਾ ਥੋੜਾ ਗਰੁੱਪ ਜਿਹੜਾ ਉਹਨਾਂ ਨੇ ਇਹ ਛੱਡਣੀਆਂ ਨਹੀਂ। ਹੁਣ ਉਹਨਾਂ ਦੀ ਨਿਗਾਹ ਗੁਰੂ ਰਾਮਦਾਸ ਸਰਾਂ ਦੇ ਉੱਤੇ ਲੱਗ ਗਈ ਹੈ ਔਰ ਇਹ ਇਹਨਾਂ ਨੇ ਮਲੀਆ ਮੇਟ ਆਉਂਦੇ ਦਿਨਾਂ ਦੇ ਦੌਰਾਨ ਕਰ ਦੇਣੀ ਆ। ਜੇ ਅੱਜ ਵੀ ਇਹਦਾ ਵਿਰੋਧ ਨਾ ਕੀਤਾ ਗਿਆ ਤਾਂ ਲੈ ਦੇ ਕੇ ਦਰਬਾਰ ਸਾਹਿਬ ਸਮੂਹ ਦੇ ਵਿੱਚ ਕੋਈ ਬਿਲਡਿੰਗ ਇਸ ਤਰ੍ਹਾਂ ਦੀ ਨਹੀਂ ਬਚਣੀ ਸਿਵਾਏ ਦਰਬਾਰ ਸਾਹਿਬ ਤੋਂ ਜਿਹੜਾ ਹਰੀ ਮੰਦਰ ਹੈ ਉਹਦੇ ਤੋਂ, ਕਿ ਉੱਥੇ ਬਾਕੀ ਸਾਰਾ ਕੁਝ ਇਹਨਾਂ ਨੇ ਜਿਹੜਾ ਜੀ ਉਹ ਬਦਲ ਵਾਲੇ ਪਾਸੇ ਨੂੰ ਸਟੈਪ ਜਿਹੜੇ ਆ ਉਹ ਚੁੱਕ ਲਏ ਹੋਏ ਆ ਔਰ ਇਹਨਾਂ ਨੇ ਉੱਥੇ ਛੱਡਣਾ ਜਿਹੜਾ ਉਹ ਕੱਖ ਨਹੀਂ ਗਾ। ਕਿਸੇ ਨਾ ਕਿਸੇ ਰੂਪ ਦੇ ਵਿੱਚ ਚਾਹੇ SGPC ਦੀ ਈਮੇਲ ਜਿਹੜੀ ਉਹ ਲੱਭ ਕੇ ਜਗੀਰ ਕੌਰ ਹੋਰਾਂ ਦੀ ਈਮੇਲ ਲੱਭ ਕੇ ਉਹਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਵਿਚਲੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਵੱਲੋਂ ਗੁਰੂ ਰਾਮਦਾਸ ਸਰਾਂ ਨੂੰ ਢਾਹੇ ਜਾਣ ਦਾ ਵਿਰੋਧ ਕਰਨਾ ਚਾਹੀਦਾ।
ਉਹਨੂੰ ਜਿਹੜਾ ਐਜ਼ ਇਟ ਇਜ਼ ਰੱਖਣਾ ਚਾਹੀਦਾ, ਔਰ ਉਹਦੇ ਵਿੱਚ ਅੰਦਰ ਜੋ ਕੁਝ ਵੀ ਉਹਦੇ ਚੇਂਜਸ ਕਰਨ ਦੀ ਜਿਹੜੀ ਜ਼ਰੂਰਤ ਹੈ ਉਹਨੂੰ ਜਿੰਨਾ ਵੀ ਉਹਦੀ ਕੰਸਟਰਕਸ਼ਨ ਜਿਹੜੀ ਆ ਉਹਨੂੰ ਦੁਬਾਰਾ ਤੋਂ ਕਰਨ ਦੀ ਜ਼ਰੂਰਤ ਹੈ, ਢਾਉਣ ਤੋਂ ਬਿਨਾਂ ਜਿਹੜਾ ਉਹਨੂੰ ਮੇਨਟੇਨ ਕੀਤਾ ਜਾ ਸਕਦਾ ਹੈ। ਢਾਉਣ ਦੀ ਕੀ ਜਿਹੜੀ ਉਹ ਜ਼ਰੂਰਤ ਹੈ, ਇਹ SGPC ਦੇ ਨਵੇਂ ਹੁਕਮਾਂ ਦੀ ਸਮਝ ਜਿਹੜੀ ਉਹ ਨਹੀਂ ਆਉਂਦੀ। ਧੰਨਵਾਦ ਜੀ ਬਹੁਤ ਬਹੁਤ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ, ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।